ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਲੈ ਕੇ ਆਂਦਾ ਤੇ ਐਕਟ ਬਣਿਆ ਕਾਨੂੰਨ, ਹੁਣ ਜਦੋਂ ਉਹਨੂੰ ਲਾਗੂ ਕਰਨ ਦੀ ਨੀਤੀ ਜਦੋਂ ਲੋਕਾਂ ਦੇ ਸਾਹਮਣੇ ਆ ਰਹੀ ਹੈ, ਜਿਵੇਂ ਜਿਵੇਂ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਲਗਾਤਾਰਤਾ ਦੇ ਨਾਲ ਜਾਰੀ ਹੈ। ਭਾਰਤ ਭਰ ਦੇ ਵਿੱਚ ਇਸ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਬਹੁਤ ਥਾਵਾਂ ਦੇ ਉੱਤੇ ਪ੍ਰਦਰਸ਼ਨ ਜਿਹੜਾ ਉਹ ਹਿੰਸਕ ਹੋਇਆ ਤੇ ਓਵਰਆਲ 23 ਦੇ ਲਗਭਗ ਜਿਹੜੀਆਂ ਮੌਤਾਂ ਹੈਗੀਆਂ ਨੇ, 23 ਦਾ ਨੰਬਰ ਕਨਫਰਮਡ ਆ ਰਿਹਾ ਹੈ। ਇਹਦੇ ਤੋਂ ਜ਼ਿਆਦਾ ਦੀ ਜਿਹੜੀ ਤਾਦਾਦ ਹੈਗੀ ਹੈ ਉਹ ਵੀ ਸਾਹਮਣੇ ਆ ਸਕਦੀ ਹੈ। ਉਹ ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਸੋ ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਹੋਇਆਂ ਕਿਤੇ ਨਾ ਕਿਤੇ ਬੀਜੇਪੀ ਵੱਲੋਂ ਵੀ ਸਟੈਪ ਬੈਕ ਲੈਣ ਦੀ ਜਿਹੜੀ ਲਾਈਨ ਹੈਗੀ ਹੈ, ਪੈਰ ਪਛਾਂ ਖਿੱਚਣ ਦੀ, ਉਹ ਨਜ਼ਰ ਆ ਰਹੀ ਹੈ। ਕਿਤੇ ਨਾ ਕਿਤੇ ਟਵੀਟ ਡਿਲੀਟ ਕਰਨਾ ਜਾਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਆਉਣਾ ਕਿ NRC ਤੇ ਕਦੇ ਚਰਚਾ ਨਹੀਂ ਹੋਈ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸਾਰੇ ਕਾਰਜਕਾਲ ਦੇ ਦੌਰਾਨ ਦਿੱਲੀ ਦੇ ਵਿੱਚ ਉਹਨਾਂ ਨੇ ਆਪਣੀ ਸਪੀਚ ਦਿੰਦਿਆਂ ਇਹ ਗੱਲ ਕਹੀ ਹੈ। ਤੇ ਜਿੱਥੇ ਸਰਕਾਰ ਕਿਤੇ ਨਾ ਕਿਤੇ ਸਟੈਪ ਬੈਕ ਲੈਂਦੀ ਨਜ਼ਰ ਆ ਰਹੀ ਹੈ, ਉੱਥੇ ਇਸ ਜਿਹੜੀ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਇੱਕ ਵੱਡਾ ਸਵਾਲ ਹੈ ਕਿ ਇਹ ਭਾਵੇਂ ਸਟੈਪ ਬੈਕ ਲਿਆ ਜਾਵੇ ਪਰ ਫਿਰ ਵੀ ਉਹਦੇ ਮਾਇਨੇ ਕੀ ਹੋਣਗੇ, ਕਿ ਜਿਹੜਾ ਇਹ ਗੇਮ ਜਾਂ ਜਿਹੜੀ ਇਹ ਖੇਡ ਚੱਲ ਰਹੀ ਹੈ ਇਹਨੂੰ ਵਾਪਸ ਮੋੜਿਆ ਜਾ ਸਕਦਾ ਜਾਂ ਨਹੀਂ। ਹੁਣ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ, ਲੇਟੈਸਟ ਝਾਰਖੰਡ ਦੇ ਵਿੱਚ ਇਲੈਕਸ਼ਨਸ ਹੋਈਆਂ ਨੇ, ਉੱਥੇ ਬੀਜੇਪੀ ਦੀ ਸਰਕਾਰ ਸੀ, ਪਰ ਹੁਣ ਜਿਹੜੀ ਬੀਜੇਪੀ ਆਪਣੀ ਜਿਹੜੀ ਬਹੁਮਤ ਹੈ ਉਹ ਲੂਜ਼ ਕਰ ਚੁੱਕੀ ਹੈ। ਕਾਂਗਰਸ ਤੇ ਨਾਲ ਦੀਆਂ ਜਿਹੜੀਆਂ ਗੱਠਜੋੜ ਉਹਨਾਂ ਦੀਆਂ ਪਾਰਟੀਆਂ ਹੈਗੀਆਂ ਨੇ, ਉਹਨਾਂ ਨੂੰ 46 ਦੇ ਕਰੀਬ ਜਿਹੜੀਆਂ ਸੀਟਾਂ ਨੇ ਉਹ ਹਾਸਲ ਹੋਈਆਂ ਨੇ ਤੇ ਬੀਜੇਪੀ ਜਿਹੜੀ ਹੈ ਉਹ 25-26 ਸੀਟਾਂ ਤੇ ਸਿਮਟ ਗਈ ਹੈ। ਸੋ ਇਹ ਵੀ ਇੱਕ ਸੰਕੇਤ ਹੈ ਕਿ ਇੱਕ ਗੱਲ ਕਹੀ ਜਾ ਰਹੀ ਹੈ ਹੁਣ ਮੀਡੀਆ ਦੇ ਵਿੱਚ ਵੀ, ਬੀਜੇਪੀ ਦੇ ਜਿਹੜੀ ਪੁੱਠੀ ਗਿਣਤੀ ਹੈ ਜਾਂ ਉਹਨਾਂ ਦਾ ਜਿਹੜਾ ਡਾਊਨਫਾਲ ਹੈ ਉਹ ਸ਼ੁਰੂ ਹੋ ਗਿਆ। ਇਹ ਜਦੋਂ ਅਸੀਂ ਇੱਕ ਆਈਡੀਓਲੋਜੀਕਲ ਪਰਸਪੈਕਟਿਵ ਤੋਂ ਵਿਚਾਰਧਾਰਕ ਤੌਰ ਤੇ ਦੇਖਦੇ ਹਾਂ, ਇਹਦੇ ਵਿੱਚ ਕਿੰਨੀ ਕੁ ਸੱਚਾਈ ਨਜ਼ਰ ਆਉਂਦੀ ਹੈ, ਇਹ ਇੱਕ ਇੰਪੋਰਟੈਂਟ ਸਵਾਲ ਹੈ। ਸੋ ਇਹ ਕੁਝ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਅੱਜ ਜਾਂ ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਜੀ ਬਹੁਤ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਰੋਤਿਆਂ ਨੂੰ ਵੀ ਬੜੇ ਪਿਆਰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਇਲੈਕਸ਼ਨਸ ਤੋਂ। ਜਿਹੜੇ ਇਲੈਕਸ਼ਨਸ ਦੇ ਰਿਜ਼ਲਟ ਆਏ ਆ ਝਾਰਖੰਡ ਦੀਆਂ ਚੋਣਾਂ ਦੇ, ਅਦਰਵਾਈਜ਼ ਵੀ ਮੀਡੀਆ ਦੇ ਵਿੱਚ ਵੀ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਵੀ ਭਾਈ ਜਿਹੜਾ ਇਹ ਵਿਰੋਧ ਸੀ ਇਹ ਉਹਦਾ ਅਸਰ ਹੈ। ਹਾਲਾਂਕਿ ਭਾਜਪਾ ਦੇ ਆਗੂ ਇਸ ਗੱਲ ਨੂੰ ਡਿਨਾਈ ਕਰ ਰਹੇ ਆ, ਇਸ ਗੱਲ ਤੋਂ ਮੁਨਕਰ ਆ, ਪਰ ਕਿਵੇਂ ਦੇਖਦੇ ਹੋ ਜਿਹੜੀਆਂ ਝਾਰਖੰਡ ਦੀਆਂ ਇਲੈਕਸ਼ਨ ਰਿਜ਼ਲਟਸ ਹੈਗੇ ਆ, ਇਹਦਾ ਜਦੋਂ ਇਹ ਸਾਰੇ ਘਟਨਾਕ੍ਰਮ ਦੇ ਨਾਲ ਇਹਨੂੰ ਜੋੜ ਕੇ ਦੇਖਦੇ ਆ ਤਾਂ ਕਿਵੇਂ ਮੁਲਾਂਕਣ ਕਰਦੇ ਹੋ ਇਹਨਾਂ ਰਿਜ਼ਲਟਸ ਦਾ? ਦੇਖੋ, ਇਸ ਦਾ ਅਸਰ ਸਿੱਧੇ ਤੌਰ ਤੇ ਤਾਂ ਮੈਂ ਨਹੀਂ ਸਮਝਦਾ ਬਹੁਤ ਜ਼ਿਆਦਾ ਹੋਇਆ ਹੋਣਾ, ਕਿਉਂਕਿ ਕੁਝ ਫੇਜ਼ਸ ਜਿਹੜੇ ਹੈ ਉਹ ਨਿਕਲ ਚੁੱਕੇ ਸੀ। ਜਦੋਂ ਇਹ ਐਕਟ ਬਣਿਆ ਉਸ ਤੋਂ ਪਹਿਲਾਂ ਉਹਨਾਂ ਦੀ ਇਲੈਕਸ਼ਨ ਹੋ ਚੁੱਕੀ ਸੀ, ਪਰ ਕੁਝ ਫੇਜ਼ਸ ਰਹਿੰਦੇ ਸੀ ਜਿਨ੍ਹਾਂ ਫੇਜ਼ਸ ਤੇ ਡੈਫੀਨਿਟਲੀ ਕਾਫੀ ਇੰਪੈਕਟ ਹੋਇਆ ਹੋਣਾ ਇਸ ਗੱਲ ਦਾ ਜੀ। ਪਰ ਉੱਥੇ ਦੀ ਜਿਹੜੀ ਸਰਕਾਰ ਸੀ ਬੀਜੇਪੀ ਦੀ, ਉਹ ਬਹੁਤ ਬਦਨਾਮ ਸੀ। ਜਿਹੜਾ ਝਾਰਖੰਡ ਦਾ ਏਰੀਆ ਹੈ, ਇਸ ਵਿੱਚ 40% ਜਿਹੜੀ ਆਬਾਦੀ ਉਹ ਟ੍ਰਾਈਬਲ ਦੀ ਆ, ਔਰ ਉਹ ਜਿਹੜੀ ਪਿਛਲੀ ਸਰਕਾਰ ਸੀ ਬੀਜੇਪੀ ਦੀ, ਟ੍ਰਾਈਬਲ ਦੇ ਨਾਲ ਬਹੁਤ ਜ਼ਿਆਦਾ ਬਦਮਾਸ਼ੀ ਕਰ ਰਹੀ ਸੀ। ਕਿਸ ਤਰ੍ਹਾਂ ਕਰ ਰਹੀ ਸੀ? ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੇ ਵਿੱਚ ਬਹੁਤ ਸਾਰੇ ਮਿਨਰਲ ਹੈਗੇ ਆ ਔਰ ਬੜੀਆਂ ਉਹ ਪ੍ਰੋਡਕਟਿਵ ਆ ਫਰਮ ਦੈਟ ਪੁਆਇੰਟ ਆਫ ਵਿਊ, ਔਰ ਉਹਨਾਂ ਨੂੰ ਵੇਚਿਆ ਨਹੀਂ ਜਾ ਸਕਦਾ, ਉਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਐਸੇ ਐਕਟ ਬਣਾ ਰਿਹਾ ਸੀ ਪਿਛਲੀ ਜਿਹੜੀ ਸਰਕਾਰ ਸੀ ਬੀਜੇਪੀ ਦੀ, ਜਿਸ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਖਰੀਦੀਆਂ ਜਾ ਸਕਦੀਆਂ ਹੋਣ, ਤਾਂ ਕਿ ਉਹਨਾਂ ਜ਼ਮੀਨਾਂ ਨੂੰ ਖਰੀਦ ਕੇ ਉਸ ਦੇ ਵਿੱਚੋਂ ਬਹੁਤ ਪੈਸਾ ਕਮਾਇਆ ਜਾ ਸਕਦਾ ਸੀ। ਤੇ ਉਸ ਕਰਕੇ ਇੱਕ ਬਹੁਤ ਬੜਾ ਰੋਸ ਸੀ ਟ੍ਰਾਈਬਲ ਕਮਿਊਨਿਟੀ ਦੇ ਵਿੱਚ ਇਸ ਝਾਰਖੰਡ ਦੀ ਸਟੇਟ ਤੇ 40% ਟ੍ਰਾਈਬਲ ਲੋਕ ਹੈ ਇਸ ਸੂਬੇ ਦੇ ਵਿੱਚ। ਔਰ ਜਿਹੜਾ ਪਹਿਲਾ ਚੀਫ ਮਿਨਿਸਟਰ ਵੀ ਸੀ ਝਾਰਖੰਡ ਦਾ ਬੀਜੇਪੀ ਦਾ, ਉਹ ਝਾਰਖੰਡ ਨੂੰ ਬਿਲੋਂਗ ਨਹੀਂ ਸੀ ਕਰਦਾ। ਤੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ, ਲੋਕਾਂ 'ਚ ਬਹੁਤ ਜ਼ਿਆਦਾ ਰੰਜਿਸ਼ ਸੀ
ਅਗੇਂਸਟ ਬੀਜੇਪੀ ਗਵਰਨਮੈਂਟ। ਔਰ ਉਹ ਜਿਹੜਾ ਪਿਛਲਾ ਚੀਫ ਮਿਨਿਸਟਰ ਆ ਉਹ 15,000 ਵੋਟਾਂ ਦੀ ਮਾਰਜਨ ਦੇ ਨਾਲ ਹਾਰ ਚੁੱਕਿਆ ਇਸ ਇਲੈਕਸ਼ਨ ਦੇ ਵਿੱਚ। तो इस किस्म की और दूसरी एक और बड़ी इंपॉर्टेंट गल आ कि जी RSS इनक्रोच कर रही है जिस जगह भी ट्राइबल लोग का। ट्राइबल लोगों का अपना धर्म होंगे, उन्होंने अपन ट्रेडिशन होंगे, उन्होंने अपन प्रैक्टिस होंगी, वो किसी ऑर्गेनाइज रिलीजन के नहीं आते। और ये सारा उन्होंने धर्म परिवर्तन नहीं कर रहे थे और उन्होंने इकनॉमिक एक्सप्लॉयटेशन भी कर रहे थे। और इस करके लोगों को उस हर पहलू तो इन्हों के खिलाफ रंजिश सी, गुस्सा सी। तो इस गुस्से का एक्सप्रैशन हैगा कि उन्होंने इन्हों नकार दिता उस स्टेट के विचों। और उस स्टेट के विच खास तौर पर जिहड़े ट्राइबल एरियाज आ उस दे विच इन्हां दी बहुत घट वोट पई आ इन्हों बीजेपी वालियां ने जी। तो ये बड़ा इंपॉर्टेंट फैक्टर हर जगह हिंदुस्तान जिथे जिथे ट्राइबल लोग वसते हैं उन्हों का धर्म परिवर्तन भी कर रहे हैं। उत्थे स्कूल खोल रहे हैं अपने DAV स्कूल या हिंदू स्कूल ताकि उन्होंने हिंदूइज्म के फोल्ड में लिया जा सके। उन्होंने बहुत बड़ा नंबर है खास स्टेटा जिस तरह मध्य प्रदेश भी वसते हैं, वो गुजरात भी वसते हैं, इस तरीके महाराष्ट्र भी वसते हैं, इस तरीके UP के कुछ एरिया भी है और कर्नाटका भी है। उन्होंने मतलब किसी ढंग नाल किसी लालच नाल किसी अल्योरमेंट के नाल उन्होंने रिलीजियस जिहड़ी सी कन्वर्शन वो भी की जा रही थी जी। डॉक्टर साहब जिहड़ा ये सारा पार्ट है जिथे एक पासे हिंसा का दौरा जारी है, जिहड़े विरोध प्रदर्शन ने वो देश भर दे विच हो रहे हैं, ईवन विदेशों के विच भी जिहड़ियां चंगियां यूनिवर्सिटीज़ हैगियां ने यूरोप दे विच होण नॉर्थ अमेरिका दे विच होण विरोध इस लैवल ते हो रहा है तां किते ना किते सरकार दा भी स्टैप बैक करना समझ भी आउंदा है। ते हुण जिहड़ी बयानबाजी है नरेंद्र मोदी दा दिल्ली दे विच बयान होवे ते की देखदे हो कि की लगदा है कि सरकार इस तो स्टैप बैक करदी नज़र आ रही है? मैनूं नहीं नज़र आ रही। ये सारियां इन्हां दियां एक किस्म दियां चालां हैगियां ਜਿਹੜੀਆਂ ਲੋਬੜ ਚਾਲਾਂ ਸੀਗੀਆਂ। ਇੱਕ ਪਾਸੇ ਤਾਂ ਜਿਹੜਾ ਹਿੰਦੁਸਤਾਨ ਦਾ ਅਮਿਤ ਸ਼ਾਹ ਹੋਮ ਮਿਨਿਸਟਰ ਆ ਉਹ ਪੱਕੀ ਸਟੇਟਮੈਂਟ ਦੇ ਰਿਹਾ ਵੀ ਅਸੀਂ ਦੋਨੇ ਚੀਜ਼ਾਂ ਨੂੰ ਇੱਕ ਮਤਲਬ ਲਾਗੂ ਕਰਾਂਗੇ ਵਾਰੀ ਜੀ। ਪਹਿਲਾਂ ਤਾਂ ਅਸੀਂ CAA ਜਿਹੜਾ ਐਕਟ ਬਣ ਚੁੱਕਿਆ ਉਸ ਨੂੰ ਔਰ ਨਾਲ ਹੀ NRC ਨੂੰ ਵੀ ਅਸੀਂ ਰਜਿਸਟਰ ਜਿਹੜਾ ਬਣਾਉਣਾ ਹੈਗਾ ਉਸ ਨੂੰ ਦੋਨਾਂ ਨੂੰ ਲਾਗੂ ਕਰਾਂਗੇ। ਇਹ ਬਹੁਤ ਹੀ ਘਾਤਕ ਹੈ। घातक इस तरीके के नाल है कि ਉਹਦੇ ਵਿੱਚ ਤੁਹਾਨੂੰ ਆਪ ਐਵੀਡੈਂਸ ਦੇਣਾ ਪਏਗਾ ਵੀ ਤੁਹਾਡੇ ਦਾਦਾ ਜੀ ਕੌਣ ਸੀ, ਤੁਹਾਡੀ ਦਾਦੀ ਕੌਣ ਸੀ, ਉਹਦਾ ਕੀ ਨਾਮ ਸੀ, ਉਹਦਾ ਕਦੋਂ ਜਨਮ ਹੋਇਆ, ਤੁਹਾਡਾ ਜਨਮ ਕਿੱਥੇ ਹੋਇਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਮੁਸਲਮਾਨਾਂ ਨੂੰ ਬਾਹਰ ਕੱਢਣ ਦੀ ਇਹਨਾਂ ਦੀ ਇੱਕ ਬਹੁਤ ਵੱਡੀ ਕੰਸਪੀਰੇਸੀ ਹੈਗੀ ਹੈ ਜੀ। ਔਰ ਇਸੇ ਤਰੀਕੇ ਨਾਲ ਜਿਹੜੇ ਗਰੀਬ ਲੋਕ ਆ ਵਿਚਾਰੇ ਉਹਨਾਂ ਨੂੰ ਇਸ ਕਿਸਮ ਦੀਆਂ ਚੀਜ਼ਾਂ ਜਿਹੜੇ ਲੋਕ ਜੰਮਦੇ ਖੇਤਾਂ ਦੇ ਵਿੱਚ ਜਿਨ੍ਹਾਂ ਦਾ ਨਾ ਕੋਈ ਮਕਾਨ ਹੁੰਦਾ, ਨਾ ਉਹਨਾਂ ਦੀ ਕੋਈ ਪ੍ਰਾਪਰਟੀ ਹੁੰਦੀ, ਨਾ ਉਹਨਾਂ ਦੇ ਕੁਛ ਨਾਲ ਹੁੰਦਾ ਹੈਗਾ, ਇਸ ਕਿਸਮ ਦੀ ਗਰੀਬ ਮੁਲਕ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਕਰਨੀਆਂ ਉਸ ਦੇ ਨਾਲ ਜਿਹੜੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਵਿਚਾਰੇ ਮਜ਼ਦੂਰ ਆ ਗਰੀਬ ਆ ਉਹਨਾਂ ਦੇ ਲਈ ਤਾਂ ਇਹ ਨੈਕਸਟ ਟੂ ਇੰਪੋਸੀਬਲ ਹੈਗਾ ਇਸ ਕਿਸਮ ਦੇ ਸਟੇਜ ਦੇ ਵਿੱਚ। ਉਹ ਤੁਸੀਂ ਹੈਰਾਨ ਹੋਵੋਗੇ ਮੈਨੂੰ ਆਪਣੀ ਦਾਦੀ ਦਾ ਨਾਂ ਹੀ ਨਹੀਂ ਪਤਾ, ਮੈਨੂੰ ਆਪਣੀ ਦਾਦੀ ਦਾ ਨਾਂ ਨਹੀਂ ਪਤਾ, ना मैं वो देखी है ना मैं अपना दादा देखा। तो इस किस्म की गल मेरे वर्गे बंदे भी जे गल कह दो मैं कितों सबूत लेके आऊंगा। तो ये सारी शरारत बहुत बड़े स्केल की जा रही है बीजेपी का। इन्हों ने मैनीफेस्टो के चीज दी हुई है, वो अपना मैनीफेस्टो इंप्लीमेंट कर रहे हैं ना कि कॉन्स्टिट्यूशन इंप्लीमेंट कर रहे हैं जी। ਤੇ ਡਾਕਟਰ ਸਾਹਿਬ ਇਹ ਜਿਹੜੀ ਗੱਲ ਹੁਣ ਤੁਸੀਂ ਕੀਤੀ ਹੈ ਜੇ ਮੋਦੀ ਤੇ ਅਮਿਤ ਸ਼ਾਹ ਦੇ ਬਿਆਨ ਇਹਦੇ ਤੇ ਵੱਖੋ ਵੱਖਰੇ ਆ, ਇੱਕ ਮੀਡੀਆ ਦੇ ਇੱਕ ਸੈਕਸ਼ਨ ਵੱਲੋਂ ਇਹਨਾਂ ਨੂੰ ਕਿਤੇ ਨਾ ਕਿਤੇ ਇਸ ਢੰਗ ਨਾਲ ਵੀ ਪੇਸ਼ ਕੀਤਾ ਜਾ ਰਿਹਾ ਹੈ ਵੀ ਜਿਹੜੇ ਅਮਿਤ ਸ਼ਾਹ ਨੇ ਇਸ ਵਕਤ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੋਲਡ ਕਰਦੇ ਆ, ਉਹਨਾਂ ਦੇ ਹੱਥ ਦੇ ਵਿੱਚ ਬਹੁਤ ਕੁਝ ਹੈ ਤੇ ਇਹਦੇ ਤੇ ਕਿਤੇ ਨਾ ਕਿਤੇ ਮੋਦੀ ਜਿਹੜੇ ਹੈਗੇ ਆ ਉਹ ਇਨਸਿਕਿਉਰ ਹੋ ਰਹੇ ਆ। ਸੋ ਕਿਤੇ ਨਾ ਕਿਤੇ ਆਪਸੀ ਜਿਹੜੀ ਟਕਰਾਅ ਦੀ ਲਾਈਨ ਵੀ ਮੀਡੀਆ ਵੱਲੋਂ ਸ਼ੋਅ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਇਹ ਖੇਡ ਹੀ ਹੈਗੀ ਹੈ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਜਾਂ ਇਹਦੇ ਵਿੱਚ ਵੀ ਕੁਝ ਨਜ਼ਰ? ਮੇਰਾ ਨਹੀਂ ਖਿਆਲ ਇਸ ਕਿਸਮ ਦੇ ਇਹਨਾਂ ਦੇ ਆਪਸ ਦੇ ਵਿੱਚ ਕੋਈ ਮਤਭੇਦ ਆ। ਇਹ ਸਾਰੀ ਇਹਨਾਂ ਦੀ ਗਿਣੀ ਮਿੱਠੀ ਚਾਲ ਆ।
ਔਰ ਉਸ ਚਾਲ ਦੇ ਅਧੀਨ ਹੀ ਇਹ ਗੱਲ ਕਰ ਰਹੇ ਆ। ਤੇ ਜੋ ਕੁਛ ਇਸ ਦੀ ਸਟੇਟਮੈਂਟ ਆਈ ਆ ਮੋਦੀ ਦੀ, ਉਹ ਵੀ ਇੱਕ ਚਾਲ ਆ। ਔਰ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਪਤਾ ਹੀ ਨਾ ਹੋਵੇ, ਇਹਦੇ ਬਗੈਰ ਪਰਮਿਸ਼ਨ ਤੋਂ ਇੰਨੀਆਂ ਸਟਰੋਂਗ ਸਟੇਟਮੈਂਟਾਂ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਦਿੱਤੀਆਂ ਬਤੌਰ ਹੋਮ ਮਿਨਿਸਟਰ ਦੀ ਜੀ। ਇਹ ਸਾਰੀ ਇਹਨਾਂ ਦੀ ਗਿਣੀ ਮਿੱਟੀ ਚਾਲ ਆ। ਔਰ ਮੌਕਾ ਤਾਲ ਕੇ ਫਿਰ ਉਹ ਇੰਪਲੀਮੈਂਟ ਕਰਨਗੇ ਲਾਜ਼ਮੀ ਤੌਰ ਦੇ ਉੱਤੇ, ਕਿਉਂਕਿ ਇਹਨਾਂ ਦੇ ਮੈਨੀਫੈਸਟੋ ਵਿੱਚ ਔਰ RSS ਜਿਹੜੀ ਇਹਨਾਂ ਨੂੰ ਚਲਾ ਰਹੀ ਆ, ਉਹਨਾਂ ਦੀ ਇਹ ਪਾਲਿਸੀ ਹੈ ਜੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਖਾਸ ਤੌਰ ਤੇ ਜਿਹੜੇ ਘੱਟ ਗਿਣਤੀਆਂ ਜਿਨ੍ਹਾਂ 'ਚ ਖਾਸ ਤੌਰ ਤੇ ਮੁਸਲਮਾਨ ਆ, ਟਰਾਈਬਲ ਲੋਕ ਆ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹਿੰਦੂਇਜ਼ਮ ਦੇ ਫੋਲਡ ਦੇ ਵਿੱਚ ਲੈ ਕੇ ਆਉਂਦਾ ਜਾਵੇ। ਔਰ ਜਿਹੜੇ ਮੁਸਲਮਾਨ ਹੈ ਵਿਚਾਰੇ ਰਿਫਿਊਜੀ, ਉਹਨਾਂ ਨੂੰ ਇਸ ਮੁਲਕ ਦੇ ਵਿੱਚੋਂ ਕੱਢ ਦਿੱਤਾ ਜਾਵੇ ਜੀ। ਤੇ ਇੱਕ ਜਿਹੜੀ ਇਹ ਸਾਰਾ ਪਾਰਟ ਜਿਵੇਂ ਹੁਣ ਵਿਰੋਧ ਹੋ ਰਿਹਾ ਹੈ, ਵਿਰੋਧ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹੈ, ਜਿਹੜਾ ਇਹ ਵਿਰੋਧ ਹੈ ਇਹਦੇ ਇਹ ਵੀ ਸੰਕੇਤ ਕਿਤੇ ਨਾ ਕਿਤੇ ਦਿੱਤੇ ਜਾ ਰਹੇ ਆ ਵੀ ਜਿਹੜੀ ਹੁਣ ਜਿਵੇਂ ਝਾਰਖੰਡ ਦੇ ਵਿੱਚ ਇਲੈਕਸ਼ਨਸ ਲੂਜ਼ ਕੀਤੀਆਂ ਨੇ, ਪਹਿਲੀਆਂ ਜਿਹੜੀਆਂ ਸਟੇਟਸ ਦੀਆਂ ਇਲੈਕਸ਼ਨਸ ਹੋਈਆਂ ਨੇ, ਜੇ ਉਹਦੇ ਵਿੱਚ ਦੇਖਣਾ ਹੋਵੇ ਤੇ 2 ਸਾਲ ਪਹਿਲਾਂ ਜਿਹੜੀ ਬੀਜੇਪੀ ਦੀ ਸਥਿਤੀ ਸੀ, ਹੁਣ ਉਹਦੇ ਤੋਂ ਕਿਤੇ ਨਾ ਕਿਤੇ ਬਹੁਤ ਵੱਡੇ ਲੈਵਲ ਤੇ ਬਦਤਰ ਹਾਲਤ ਦੇ ਵਿੱਚ ਹੈ। ਬਹੁਤ ਟੈਰੀਟਰੀ ਉਹਨਾਂ ਨੇ ਲੂਜ਼ ਕੀਤੀ ਹੈ, ਬਹੁਤ ਸਟੇਟਾਂ ਦੇ ਵਿੱਚ ਉਹਨਾਂ ਨੇ ਲੂਜ਼ ਕੀਤਾ ਹੈ। ਸੋ ਕੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਇਹ ਜਿਹੜੇ ਸਾਰੇ ਸਟੈਪ ਬੀਜੇਪੀ ਵੱਲੋਂ ਲਏ ਜਾ ਰਹੇ ਆ, ਇਹ ਉਹਨਾਂ ਦੇ ਖਿਲਾਫ ਜਾ ਰਹੇ ਆ? ਦੇਖੋ, ਇਹ ਸਟੈਪ ਤਾਂ ਇਕਨੋਮੀ ਦਾ ਮੇਨ ਇਸ਼ੂ ਹੈ ਇਸ ਵੇਲੇ, ਔਰ ਉਹ ਇਤਨੀ ਬੱਤਰ ਹੋ ਚੁੱਕੀ ਹੈ ਕਿ ਇਸ ਵੇਲੇ ਕੋਈ ਇੰਡਸਟਰੀ ਨਹੀਂ ਇੰਡੀਆ ਦੇ ਵਿੱਚ ਫੰਕਸ਼ਨਲ। ਹਰ ਇੰਡਸਟਰੀ ਦੇ ਉੱਤੇ ਇੰਪੈਕਟ ਪੈ ਰਿਹਾ। ਵਹੀਕਲ ਇੰਡਸਟਰੀ ਹੈ ਜਿਹੜੀ ਬਰਬਾਦ ਹੀ ਹੋ ਚੁੱਕੀ ਹੈ ਹਿੰਦੁਸਤਾਨ ਦੇ ਵਿੱਚੋਂ। ਇਸੇ ਤਰੀਕੇ ਦੇ ਨਾਲ ਜਿਹੜੀ ਛੋਟੀ ਇੰਡਸਟਰੀ ਆ, ਅਨਆਰਗੇਨਾਈਜ਼ਡ ਜਿਹੜੀ ਇੰਡਸਟਰੀ ਆ, ਉਹ ਬਿਲਕੁਲ ਖਤਮ ਹੋ ਗਈ। ਨੋਟਬੰਦੀ ਜਿਹੜੀ ਇਹਨਾਂ ਨੇ ਕੀਤੀ ਸੀ, ਉਸ ਦੇ ਨਾਲ ਬਹੁਤ ਬੜਾ ਹਿੰਦੁਸਤਾਨ ਦੀ ਇਕਨੋਮੀ ਨੂੰ ਸੈਟਬੈਕ ਮਿਲਿਆ। ਔਰ ਇਹ ਗੱਲ ਕਰਨਾ ਨਹੀਂ ਚਾਹੁੰਦੀ, ਅਨਇੰਪਲਾਇਮੈਂਟ ਸਿਖਰਾਂ ਦੇ ਉੱਤੇ ਆ। ਔਰ ਹਰ ਪਹਿਲੂ ਤੋਂ ਐਗਰੀਕਲਚਰ ਜਿਹੜੀ ਆ ਉਹ ਬਹੁਤ ਜ਼ਿਆਦਾ ਤਬਾਹ ਹੋ ਚੁੱਕੀ ਹੈ ਹਿੰਦੁਸਤਾਨ ਦੇ ਵਿੱਚ। ਤੇ ਅੱਜ ਜਿਹੜਾ ਪਿਆਜ਼ ਦਾ ਅਨੀਅਨ ਆ ਉਹ 120, 30, 40 ਰੁਪਏ ਕਿਲੋ ਵਿਕ ਰਿਹਾ। ਕਿਸ ਤਰੀਕੇ ਦੇ ਨਾਲ ਇੱਕ ਗਰੀਬ ਆਦਮੀ ਜਿਸ ਦੀ ਰੋਜ਼ਾਨਾ ਦੀ ਆਮਦਨ 200 ਰੁਪਇਆ ਵੀ ਹੈ, ਉਹ ਕਿਸ ਤਰੀਕੇ ਦੇ ਨਾਲ ਆਪਣੀ ਰੋਟੀ ਪਾਣੀ ਖਾ ਸਕਦਾ? ਔਰ ਮਿਡਲ ਕਲਾਸ ਆ ਜਿਹੜੀ ਉਹ ਕ੍ਰਸ਼ ਹੋ ਰਹੀ। ਅਨਇੰਪਲਾਇਮੈਂਟ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਔਰ ਅੱਜ ਮਤਲਬ ਜਿੰਨੀ ਅਨਇੰਪਲਾਇਮੈਂਟ ਇਸ ਮੁਲਕ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਆ, ਉਹ ਪਿਛਲੇ 60 ਸਾਲਾਂ ਦੇ ਵਿੱਚ ਨਹੀਂ ਹੋਈ। ਤੇ ਇਸ ਕਿਸਮ ਦੇ ਹਾਲਾਤਾਂ ਨੂੰ ਡਾਇਵਰਟ ਕਰਨ ਲਈ ਇਹ ਜਿਹੜੀ ਉਸ ਇਕਨੋਮੀ ਦਾ ਇਸ਼ੂ ਨੂੰ ਡਾਇਵਰਟ ਕਰਨ ਦੇ ਲਈ ਵੀ ਇਹ ਚਾਲਾਂ ਚੱਲੀਆਂ ਜਾ ਰਹੀਆਂ। ਔਰ ਉਹ ਚਾਲਾਂ ਜਿਹੜੀਆਂ ਹਿੰਦੂਤਵ ਨੂੰ ਸੂਟ ਕਰਦੀਆਂ। ਔਰ ਇਹ ਸਾਰੀ ਜਿਹੜਾ ਰਿਗਮਾ ਰੋਲ ਹੈ ਬਹੁਤ ਜ਼ਿਆਦਾ ਕੰਪਲੈਕਸ ਤੇ ਕੰਪਲੀਕੇਟਡ ਆ। ਔਰ ਜਿਹਦੇ ਵਿੱਚ ਆਮ ਆਦਮੀ ਵਿਚਾਰਾ ਕ੍ਰਸ਼ ਹੋ ਰਿਹਾ। ਆਮ ਆਦਮੀ ਇਤਨਾ ਤਕਲੀਫ ਦੇ ਵਿੱਚ ਆ ਜਿਸ ਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਇਸ ਮੁਲਕ ਦੇ ਵਿੱਚ। ਜੀ ਨਹੀਂ ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਇਹ ਸਾਰੀਆਂ ਨੀਤੀਆਂ ਨੇ ਇਹ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਦੀ ਆਪੋਜੀਸ਼ਨ ਹੈਗੀ ਹੈ ਉਹਨੂੰ ਕੰਸੋਲੀਡੇਟ ਕਰ ਰਹੀਆਂ ਨੇ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਲੋਕ ਨੇ ਉਹ ਇਕੱਠੇ ਹੋ ਰਹੇ ਆ, ਮਾਈਨੋਰਿਟੀਜ਼ ਇਕੱਠੀਆਂ ਹੋ ਰਹੀਆਂ ਨੇ, ਤੇ ਉਹਦਾ ਚੈਲੰਜ ਨਹੀਂ ਹੋਊਗਾ ਇਹਨਾਂ ਨੂੰ? ਬੇਕਾਰ ਆ। ਔਰ ਜੇ ਆਪੋਜੀਸ਼ਨ ਆਈ ਆ ਤਾਂ ਅੱਜ ਯੂਨੀਵਰਸਿਟੀਆਂ ਦੇ ਵਿੱਚੋਂ ਆਈ ਆ, ਕਾਲਜਾਂ ਦੇ ਵਿੱਚੋਂ ਆਈ ਆ, ਨੌਜਵਾਨਾਂ ਦੇ ਵਿੱਚੋਂ ਆਈ ਆ ਜੀ। ਵਰਨਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਆਪੋਜੀਸ਼ਨ ਇਸ ਮੋਦੀ ਨੂੰ ਦਿਖਾਈ ਨਹੀਂ ਜਿਸ ਤਰ੍ਹਾਂ ਦਿਖਾਉਣੀ ਚਾਹੀਦੀ ਸੀ। ਤੇ ਇਹ ਸਾਰਾ ਹੁਣ ਜੋ ਤੁਸੀਂ ਕਹਿ ਰਹੇ ਹੋ, ਪਿਛਲੇ 1 ਸਾਲਾਂ ਦੇ ਵਿੱਚ 5 ਸਟੇਟਾਂ ਲੂਜ਼ ਕਰ ਚੁੱਕੀ ਆ ਬੀਜੇਪੀ ਜੀ। ਮਹਾਰਾਸ਼ਟਰ ਦੇਖ ਲਓ, ਹਰਿਆਣਾ ਦੇਖ ਲਓ, ਝਾਰਖੰਡ ਦੇਖ ਲਓ। ਤਾਂ ਇਸੇ ਤਰੀਕੇ ਨਾਲ 5 ਸਟੇਟਾਂ ਇਸ ਮੁਲਕ ਦੇ ਵਿੱਚੋਂ ਇਹਨਾਂ ਦੇ ਹੱਥੋਂ ਨਿਕਲ ਚੁੱਕੀਆਂ। ਔਰ ਆਉਣ ਵਾਲੀਆਂ ਜਿਹੜੀਆਂ ਸਟੇਟਾਂ, ਬਿਹਾਰ ਦੇ ਵਿੱਚ ਇਲੈਕਸ਼ਨ ਆਉਣ ਵਾਲੀ ਆ, ਇਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਇਲੈਕਸ਼ਨ ਆਉਣ ਵਾਲੀ ਆ, ਉਹਦੇ ਵਿੱਚ ਵੀ ਇਹਨਾਂ ਦੇ ਚਾਂਸਸ ਜਿਹੜੇ ਆ ਬਹੁਤੇ ਜ਼ਿਆਦਾ ਬ੍ਰਾਈਟ ਨਹੀਂ ਲੱਗਦੇ ਜੀ। ਇਹ ਸਾਰੀਆਂ ਚਲਾਕੀਆਂ, ਚੁਸਤੀਆਂ, ਬੇਈਮਾਨੀਆਂ, ਇਸ ਕਿਸਮ ਦੀਆਂ ਪਾਲਿਸੀਆਂ ਖੇਡ ਰਹੇ ਆ ਜਿਸ ਦੇ ਨਾਲ ਲੋਕਾਂ ਦਾ ਧਿਆਨ ਇਕਨੋਮੀ ਦੇ ਵਿੱਚੋਂ ਉੱਠ ਜਾਵੇ, ਇਕਨੋਮੀ ਦੇ ਵੱਲ ਲੋਕਾਂ ਦਾ ਧਿਆਨ ਹੀ ਨਾ ਜਾਵੇ। ਔਰ ਇਸੇ ਕਰਕੇ ਜਿਹੜੀ ਆਪੋਜੀਸ਼ਨ ਆ ਉਹ ਬਿਲਕੁਲ
ਮਤਲਬ ਇਹ ਗੱਲ ਵੀ ਫੇਲ ਹੋ ਚੁੱਕੀ ਆ ਕਿ ਜਿਹੜਾ ਕ੍ਰਾਈਸਿਸ ਆ ਇਸ ਮੁਲਕ ਦਾ, ਉਸ ਦੇ ਉੱਤੇ ਉਹਨਾਂ ਨੇ ਲੋਕਾਂ ਦਾ ਧਿਆਨ ਹੀ ਨਹੀਂ ਖਿੱਚਿਆ ਜੀ। तो इस किस्म के हालात ਦੇ ਵਿੱਚ ਜਿਸ ਦਾ ਐਡਵਾਂਟੇਜ ਮੋਦੀ ਨੇ ਪੂਰਾ ਲਿਆ, तो वो गेम ਜਿਹੜੀ ਖੇਡ ਰਿਹਾ ਉਸ ਦੇ ਉੱਤੇ ਪਹਿਲੂ ਆ ਜੀ ਪਹਿਲੂ ਨਹੀਂ ਹੈ, ਉਹ ਸਾਰੇ ਪਹਿਲੂਆਂ ਤੋਂ ਆਪਣੀ ਨਾਕਾਮਯਾਬੀ ਨੂੰ ਕਾਮਯਾਬੀ ਦੇ ਵਿੱਚ ਬਦਲ ਕੇ ਦਿਖਾ ਰਿਹਾ ਇਸ ਮੁਲਕ। ਆ ਹੁਣ ਵੀ ਜੋ ਕੁਝ ਕਰ ਰਿਹਾ ਇਸ ਦੇ ਨਾਲ ਹਿੰਦੂ ਜਿਹੜੇ ਕੱਟੜ ਹਿੰਦੂ ਆ ਉਹਨਾਂ ਦੀ ਵੋਟ ਬੈਂਕ ਨੂੰ ਕੰਸੋਲੀਡੇਟ ਕਰ ਰਿਹਾ। ਆ ਜਿਹੜੇ ਦੋਨੇ ਐਕਟ, ਜਿਹੜਾ ਇੱਕ ਐਕਟ ਪਾਇਆ CAA, ਇਸੇ ਤਰੀਕੇ ਨਾਲ NRC, ਉਹ ਦੋਨਾਂ ਦੇ ਨਾਲ ਹਿੰਦੂ ਵੋਟਾਂ ਨੂੰ, ਕੱਟੜ ਹਿੰਦੂਆਂ ਨੂੰ ਕੰਸੋਲੀਡੇਟ ਕਰ ਰਿਹਾ ਜੀ। ਔਰ ਜਿਹੜੀ ਇਕਨੋਮੀ ਵੱਲੋਂ ਧਿਆਨ ਡਾਇਵਰਟ ਹੋ ਰਿਹਾ ਕਿਉਂਕਿ ਜੀ। ਤੇ ਇਹਦੇ ਵਿੱਚ ਤੁਸੀਂ ਦੇਖਦੇ ਹੋ, ਮੈਂ ਜਿਹੜਾ ਸਵਾਲ ਪੁੱਛਿਆ ਸੀ ਮੈਂ ਉਹਨੂੰ ਥੋੜਾ ਜਿਹਾ ਰਿਪੀਟ ਕਰਨਾ ਚਾਹੂੰਗਾ ਵੀ ਜਿਹੜੀ ਆਪੋਜੀਸ਼ਨ ਨਿਕਲ ਰਹੀ ਹੈ ਇਸ ਵਕਤ, ਭਾਵੇਂ ਯੂਨੀਵਰਸਿਟੀ ਸਟੂਡੈਂਟਸ ਦੇ ਵਿੱਚੋਂ ਨਿਕਲ ਰਹੀ ਹੈ, ਪਰ ਜਿਹੜੀਆਂ ਮਾਈਨੋਰਿਟੀਜ਼ ਨੇ ਜੇ ਉਹ ਇਕੱਠੀਆਂ ਹੁੰਦੀਆਂ ਨੇ ਤਾਂ ਕੀ ਬੀਜੇਪੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੋਂ ਕੋਈ ਖਤਰਾ ਨਜ਼ਰ ਆਉਂਦਾ ਹੈ, ਜਾਂ ਉਹ ਜਿਹੜਾ ਆਪਣਾ ਏਜੰਡਾ ਲਾਗੂ ਕਰਨ ਤੇ ਲੱਗੇ ਹੁੰਦੇ ਹੈਗੇ ਆ ਉਹ ਨਿਰੰਤਰ ਉਸੇ ਨੂੰ ਪਰਸਿਊ ਕਰਨਗੇ, ਜਾਰੀ ਰੱਖਣਗੇ? ਮੇਰਾ ਆਪਣਾ ਖਿਆਲ ਆ ਉਹ ਏਜੰਡੇ ਨੂੰ ਕਿਸੇ ਕੀਮਤ ਤੇ ਵੀ ਨਹੀਂ ਡ੍ਰੌਪ ਕਰਨ ਲੱਗੇ। ਉਹਦੇ ਵਿੱਚ ਕੋਈ ਲਿੰਗੁਇਸਟਿਕਲੀ ਮਤਲਬ ਜ਼ਬਾਨੀ ਤੌਰ ਦੇ ਉੱਤੇ ਕੋਈ ਹੇਰਾਫੇਰੀ ਕਰ ਸਕਦੇ ਆ, ਲੇਕਿਨ ਜਿਹੜਾ ਇਸੈਂਸ ਆ ਉਸ ਏਜੰਡੇ ਦਾ, ਜਿਸ ਦਾ ਸਾਰੰਸ਼ ਜਿਹੜਾ ਹੈ, ਜਿਸ ਦੇ ਉੱਤੇ RSS ਖੜੀ ਆ, ਹਿੰਦੂਤਵਾ ਖੜਿਆ, BJP ਖੜੀ ਆ, ਉਸ ਨੂੰ ਛੱਡਣ ਨਹੀਂ ਲੱਗੇ। तो इस करके मैनू नहीं लगता भी उस गल नूं छड्ड देणगे, पर उस गल दे उत्ते किसी ना किसी ढंग दे नाल लफ्ज़ां दी हेराफेरी दे नाल इधर उधर कर सकते हैं, पर उहदी स्पिरिट नहीं छड्डणगे जी, क्योंकि इन्हां दी सर्वाइवल ही हिंदू वोट बैंक दी कंसोलीडेशन दे उत्ते। मतलब ਜਿਹੜੀ ਹੁਣ ਖੇਡ ਚੱਲ ਰਹੀ ਹੈ ਜਾਂ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਜਿਹੜੀ ਬਣੀ ਹੋਈ ਹੈ ਜਾਂ ਜਿਹੜੀ ਇਹ ਪੋਲਰਾਈਜੇਸ਼ਨ ਹੋ ਰਹੀ ਹੈ, ਇਹ ਕੰਪਲੀਟਲੀ ਇਸ ਵਕਤ ਬੀਜੇਪੀ ਦੇ ਨੀਤੀ ਦੇ ਵਿੱਚ ਫਿੱਟ ਬੈਠਦੀ ਹੈ, ਉਹਨਾਂ ਦੇ ਵਿਰੋਧ 'ਚ ਨਹੀਂ ਜਾਂਦੀ। ਨਹੀਂ, ਉਹ ਵਿਰੋਧ ਵਿੱਚ ਤਾਂ ਜਾ ਰਹੀ ਹੈ, ਲੇਕਿਨ ਉਹ ਆਪਣੀ ਗੱਲ ਨੂੰ ਛੱਡਣ ਨਹੀਂ ਲੱਗੇ। ਉਹ ਉਹਨਾਂ ਤੇ ਜਿੰਨਾ ਵੀ ਪ੍ਰੈਸ਼ਰ ਪਏਗਾ ਉਹ ਜ਼ਿਆਦਾ। ਹੁਣ ਦੇਖੋ ਅੱਜ ਦੇ ਅਖਬਾਰਾਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੀਆਂ ਐਡ ਦਿੱਤੀਆਂ ਜੀ, CAA ਦੇ ਹੱਕ ਦੇ ਵਿੱਚ, NRC ਦੇ ਹੱਕ ਦੇ ਵਿੱਚ ਬਹੁਤ ਵੱਡੀਆਂ ਐਡ ਆਈਆਂ। ਉਹ ਇੰਡੀਕੇਟ ਕਰ ਰਹੀਆਂ ਕਿ ਗਵਰਨਮੈਂਟ ਬਜ਼ਿੱਦ ਹੈ ਉਸ ਗੱਲ ਦੇ ਉੱਤੇ ਕਿ ਜਿਹੜਾ ਵੀ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ CAA ਨੂੰ ਵੀ ਇੰਪਲੀਮੈਂਟ ਕਰਨਾ, NCR ਨੂੰ ਵੀ ਇੰਪਲੀਮੈਂਟ ਕਰਨਾ ਜੀ, ਕਿਉਂਕਿ ਅਦਰਵਾਈਜ਼ ਇੰਡੀਆਂ ਵੱਡੀਆਂ ਐਡ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਤਾਂ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਕੈਲਕੱਤਾ ਦੇ ਵਿੱਚ ਉਹਨਾਂ ਨੇ ਕੱਲ ਬਹੁਤ ਵੱਡਾ ਮੁਜ਼ਾਹਰਾ ਕੀਤਾ ਹੈਗਾ, ਜਿਸ ਦੇ ਉੱਤੇ ਮੇਰੇ ਹਿਸਾਬ ਨਾਲ ਕਰੋੜਾਂ ਰੁਪਏ ਖਰਚ ਕੀਤਾ ਹੋਣਾ ਉਹਨਾਂ ਜੀ। ਉਹ ਇਹ ਸ਼ੋਅ ਇਸੇ ਤਰੀਕੇ ਨਾਲ ਹੁਣ ਅੱਜ ਬਿਆਨ ਆਇਆ ਕੁਝ ਰਿਟਾਇਰਡ ਜੱਜਿਸ ਦਾ ਵੀ ਇਹ ਜਿਹੜਾ CAA ਆ ਇਹ ਕੋਈ ਇਹਦਾ ਕੋਈ ਨੁਕਸਾਨ ਨਹੀਂ ਘੱਟ ਗਿਣਤੀਆਂ ਨੂੰ। तो ये सारिया एफर्ट्स चारे पासों कर रहे हैं, वो एजेंडा छड्डण नहीं लगे, मेरी जो समझ चलदी जी। बिल्कुल डॉक्टर साहब तुहाडा बहुत बहुत धन्यवाद, तुसीं अपना समा कढिया ते साडे नाल विचारां दी सांझ पाई है। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਦੋਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਤੇ ਲਾਈਨ ਕੀ ਲਈ ਜਾ ਰਹੀ ਹੈ ਸਰਕਾਰ ਵੱਲੋਂ ਤੇ ਉਹਦੇ ਪ੍ਰਭਾਵ ਕੀ ਹੋ ਸਕਦੇ ਆ, ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਹੜੇ ਕਿ ਸਿੱਖ ਇਤਿਹਾਸਕਾਰ ਨੇ ਚੰਡੀਗੜ੍ਹ ਤੋਂ, ਉਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਉਹਨਾਂ ਨੇ ਆਪਣੇ ਵਿਚਾਰਾਂ ਰਾਹੀਂ ਜੋ ਉਹਨਾਂ ਦੀ ਸਮਝ ਹੈਗੀ ਹੈ ਕਿਵੇਂ ਸਰਕਾਰ ਇਹ ਨੀਤੀ ਜਿਹੜੀ ਹੈ ਲਾਗੂ ਕਰ ਰਹੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਡਾਇਰੈਕਸ਼ਨ ਦੇ ਵੱਲ ਨੂੰ ਜਾ ਰਹੀ ਹੈ, ਉਸ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ। ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਇਹ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਤੇ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ
11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।